ਫਰੋਡਾਂ ਦਾ ਸਿਲਸਿਲਾ, ਸਕੈਮਾਂ ਦਾ ਸਿਲਸਿਲਾ ਕੁਛ ਥੰਮਿਆ ਹੈ ਜਾਂ ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਉਸੇ ਰਫ਼ਤਾਰ ਤੇ? ਨਹੀਂ ਜੀ, ਉਹ ਤੋਂ ਵਰਸਟ ਹੋ ਗਿਆ ਜੀ। ਹੁਣ ਮੇਰੀ ਇੱਕ ਪ੍ਰੋਮੀਨੈਂਟ ਜਿਹੜੀ ਯੂਐਸ ਦੀ ਕੰਪਨੀ ਹੈਗੀ ਆ, ਮੈਂ ਨਾਂ ਨਹੀਂ ਲਊਂਗਾ ਉਹਨਾਂ ਦਾ, ਪਰ ਉਹਨਾਂ ਦੇ ਨਾਲ ਜਿਹੜੀ ਨੈਸ਼ਨਲ ਲੈਵਲ ਦੀ ਕੰਪਨੀ ਹੈਗੀ ਆ, ਅਮਰੀਕਨ ਕੰਪਨੀ ਹੈਗੀ ਆ, ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਪਤਾ ਲੱਗਾ ਹੈਗਾ ਕਿ ਹੁਣ ਜਿਹੜੇ ਲੋਡਸ ਹੈਗੇ ਆ ਉਹ ਐਕਚੁਅਲੀ ਸਿਰਫ ਉੱਥੋਂ ਤੱਕ ਨਹੀਂ ਕੰਮ ਰਹਿ ਗਿਆ ਹੈਗਾ ਕਿ ਲੋਡ ਜਿਹੜੇ ਆ ਮਤਲਬ ਕਿ ਉਹਨਾਂ ਦੀ ਜਿਹੜੀ ਫਰੇਟ ਮਨੀ ਆ ਉਹ ਚੋਰੀ ਹੋ ਰਹੀ ਆ। ਐਕਚੁਅਲੀ ਲੋਡ ਚੋਰੀ ਹੋ ਕੇ ਵਿਕ ਰਹੇ ਆ, ਟ੍ਰੇਲਰ ਦੇ ਟ੍ਰੇਲਰ ਜਿਹੜੇ ਹੈਗੇ ਆ ਉਹ ਲੋਡਸ ਚੋਰੀ ਹੋ ਕੇ ਵਿਕ ਜਾਂਦੇ ਆ। ਸੰਖਿਆ ਉਹਨਾਂ ਨੇ ਦੱਸੀ ਆ ਕਿ ਜਿਹੜੀ ਇਸ ਵੇਲੇ ਲੋਡ ਦੀ ਹੈਗੀ ਆ ਉਹ ਚੋਰੀ ਹੋਏ ਆ, ਔਰ ਫਰੇਟ ਦਾ ਚਾਰਜਸ ਤਾਂ ਚੋਰੀ ਹੋਣੇ ਸੀ, ਨਾਲ ਲੋਡ ਵੀ ਚੋਰੀ ਹੋਏ ਆ ਔਰ ਲੋਡ ਵਿਕ ਜਾਂਦੇ ਆ ਉਸ ਤੋਂ ਬਾਅਦ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਆ ਐਕਚੁਅਲੀ ਵਰਸਟ ਹੋ ਰਹੀ ਹੈਗੀ ਆ, ਬਾਏ ਦ ਡੇ ਵਰਸਟ ਹੋ ਰਹੀ ਆ। ਹੋਰ ਵੀ ਇੱਕ ਦੋ ਚੀਜ਼ਾਂ ਦਾ ਪਤਾ ਲੱਗਾ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਇਹ ਚੀਜ਼ਾਂ ਸੀਗੀਆਂ ਕਿ ਆਪਣੇ ਮਤਲਬ ਕਿ ਬੈਕ ਇੰਡੀਆ ਦੇ ਵਿੱਚ ਇਹ ਆਫਿਸਿਸ ਖੁੱਲ੍ਹੇ ਸੀਗੇ ਔਰ ਉੱਥੋਂ ਕਾਫੀ ਵੱਡੇ ਲੈਵਲ ਦੇ ਉੱਤੇ ਜਿਹੜਾ ਇਹ ਕੰਮ ਚੱਲ ਰਿਹਾ ਸੀਗਾ, ਜਿਹੜਾ ਕਿ ਉੱਥੇ ਦੀ ਪੁਲਿਸ ਨੇ ਵੀ ਇੱਥੇ ਨੱਥ ਪਾਈ ਹੈਗੀ ਆ, ਭੱਜ ਨੱਠ ਹੋਈ ਹੈਗੀ ਆ, ਬੰਦ ਹੋਏ ਕੁਛ ਆਫਿਸ, ਪਰ ਸਟਿਲ ਜਿਹੜਾ ਇਹ ਕੰਮ ਹੈਗਾ ਬਹੁਤ ਜਿਹੜਾ ਇਸ ਵੇਲੇ ਸਪੀਡ ਨਾਲ ਚੱਲ ਰਿਹਾ ਹੈਗਾ। ਸੋ ਸਾਰੇ ਜਿਹੜੇ ਸੁਣਨ ਵਾਲੇ ਆ, ਪਲੀਜ਼ ਉਹਨਾਂ ਨੂੰ ਇੱਕੋ ਰਿਕੁਐਸਟ ਹੈਗੀ ਆ ਕਿ ਜੇ ਪਹਿਲਾ ਰੈੱਡ ਫਲੈਗ ਤੁਹਾਡਾ ਹੈਗਾ ਕਿ ਜੇ ਤੁਹਾਨੂੰ ਮਾਰਕੀਟ ਨਾਲੋਂ 20-25% ਫਰੇਟ ਦਾ ਰੇਟ ਜ਼ਿਆਦਾ ਮਿਲ ਰਿਹਾ, ਠੀਕ ਹੈ, ਤੇ ਡੈਫੀਨੇਟਲੀ ਉਸ ਲੋਡ ਦੇ ਬਾਰੇ 'ਚ ਪੂਰੀ ਜਾਣਕਾਰੀ ਲਓ, ਆਪਣੀ ਬੈਕਗਰਾਊਂਡ ਚੈੱਕ ਕਰੋ, ਥੋੜਾ ਜਿਹਾ ਟਾਈਮ ਲਾ ਲਓ, 10-15-20 ਮਿੰਟ ਲੱਗਦੇ ਆ ਐਕਸਟਰਾ ਸਟੈਪਸ ਕਰਨ ਨੂੰ, ਪਲੀਜ਼ ਉਹ ਐਕਸਟਰਾ ਸਟੈਪਸ ਕਰ ਲਓ। ਜੇ ਤੁਹਾਡਾ ਕੋਈ ਬ੍ਰੋਕਰ ਨਵਾਂ ਹੈਗਾ, ਜਿੱਥੇ ਤੁਹਾਨੂੰ ਲੱਗਦਾ ਕਿ ਬ੍ਰੋਕਰ, ਅਸੀਂ ਇੱਕ ਕੰਪਨੀ ਦੇ ਬਾਰੇ ਪਤਾ ਕੀਤਾ ਸੀਗਾ ਰਾਜਕਿਰਨ, 4 ਆਫਿਸ ਸ਼ੋਅ ਕਰਦੇ ਸੀਗੇ ਅਮਰੀਕਾ ਦੇ ਵਿੱਚ, ਤੇ ਮੈਨੂੰ ਦੱਸਿਆ ਗਿਆ 4 ਆਫਿਸ ਦਾ ਐਡਰੈਸ ਜਿਹੜਾ ਸੀ ਉਹ ਪਾ ਕੇ ਦੇਖਿਆ ਗਿਆ ਤੇ ਲਿਟਰਲੀ ਉਹ ਜਿਹੜੇ ਆਫਿਸਿਸ ਆ ਉਹ ਇੱਕ ਖਾਲੀ ਲਾਟ ਦਾ ਐਡਰੈਸ ਸੀਗਾ। ਸੋ ਠੀਕ ਹੈ, ਸੋ ਇਹ ਜਿਹੜੀਆਂ ਥੋੜਾ ਜਿਹਾ ਧਿਆਨ ਦਿਓ, ਕਿਉਂਕਿ ਤੁਹਾਡੀ ਹਾਰਡ ਅਰਨਡ ਮਨੀ ਆ, ਇਸ ਵੇਲੇ ਰੇਟ ਵੈਸੇ ਹੀ ਬਹੁਤ ਜ਼ਿਆਦਾ ਡਾਊਨ ਆ, ਔਰ ਜੇ ਇੱਕ ਅੱਧਾ ਲੋਡ ਤੁਹਾਡਾ ਗਲਤ ਹੋ ਗਿਆ ਏਦਾਂ ਦਾ ਹੋ ਜਾਂਦਾ ਤਾਂ ਬਹੁਤ ਔਖਾ। ਸੋ ਰਮਨ ਜੀ, ਮੈਂ ਹੁਣ ਇੱਥੇ ਇਹੀ ਪੁੱਛਣਾ ਚਾਹੁੰਦੇ ਵੀ ਕਿਹੜੀਆਂ ਸਾਵਧਾਨੀਆਂ ਵਰਤਣੀਆਂ, ਕੀ ਰੈੱਡ ਫਲੈਗਾਂ ਦਾ ਜਿਹੜਾ ਉਹ ਦੇਖਣਾ ਆ, ਤਾਂ ਜੋ ਜਿਹੜੇ ਸਾਡੇ ਸੁਣ ਰਹੇ ਦੇਖ ਰਹੇ ਆ ਉਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ। ਜਿੱਦਾਂ ਤੁਸੀਂ ਕਿਹਾ ਵੀ ਮਿੰਟ ਭਾਵੇਂ 10-15 ਮਿੰਟ, ਅੱਧਾ ਘੰਟਾ ਵੱਧ ਲਾ ਲਓ, ਪਰ ਇਹ ਐਵੇਂ ਕਿਸੇ ਦੇ ਧੱਕੇ ਜਿਹੜਾ ਉਹ ਨਾ ਚੜ੍ਹ ਜਿਓ। ਲੋਡ ਕਿਸੇ ਦਾ ਕਨਫਰਮੇਸ਼ਨ ਕਿਸੇ ਦੀ ਹੈ ਕੁਛ, ਤੁਹਾਨੂੰ ਚੁਕਾ ਕੇ ਬਾਅਦ 'ਚ ਪਤਾ ਲੱਗਦਾ ਵੀ ਇਹ ਤਾਂ ਕੰਮ ਹੀ ਜਿਹੜਾ ਉਹ ਖਰਾਬ ਹੋ ਗਿਆ। ਕਿਹੜੇ ਸਟੈਪਸ ਫੋਲੋ ਕਰਨੇ ਚਾਹੀਦੇ ਆ ਟੂ ਮੇਕ ਸ਼ੋਰ ਵੀ ਇਹ ਚੀਜ਼ਾਂ ਜਿਹੜੀਆਂ ਨਾ ਹੋਣ, ਸਕੈਮ ਤੋਂ ਬਚਿਆ ਜਾਵੇ? ਸਾਰਿਆਂ ਨੂੰ ਵੱਡਾ ਸਟੈਪ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਜੇ ਤੁਹਾਡੀ ਪ੍ਰਾਈਸ ਜਿਹੜੀ ਆ ਲੋਡ ਦੀ ਉਹ ਤੁਹਾਨੂੰ ਤੁਹਾਡੇ ਐਵਰੇਜ ਜਿਹੜੀ ਮਾਰਕੀਟ ਪ੍ਰਾਈਸ ਨਾਲੋਂ 25-30% ਜ਼ਿਆਦਾ ਮਿਲ ਰਹੀ ਆ, ਤੇ ਦੈਟ ਇਜ਼ ਅ ਫਰਸਟ ਰੈੱਡ ਫਲੈਗ। ਉਸ ਤੋਂ ਬਾਅਦ ਤੁਸੀਂ ਜੇ ਆਪਣਾ ਟਰੱਕ ਪੋਸਟ ਕੀਤਾ ਤੇ ਤੁਹਾਨੂੰ ਕਾਲ ਆ ਰਹੀ ਹੈ ਬ੍ਰੋਕਰ ਦੀ ਅੱਜ ਦੇ ਸਮੇਂ 'ਚ, ਤੇ ਉਹ ਵੱਡਾ ਰੈੱਡ ਫਲੈਗ ਹੈਗਾ ਕਿ ਤੁਹਾਨੂੰ ਬ੍ਰੋਕਰ ਦੀ ਕਾਲ ਆ ਰਹੀ ਹੈ। ਬ੍ਰੋਕਰ ਦੀ ਲੈਂਗੁਏਜ, ਬੋਲੀ ਬਾਤ, ਠੀਕ ਆ, ਉੱਤੇ ਸਾਰਾ ਜਿਹੜਾ ਆ ਉਹ ਕਰੋ। ਬ੍ਰੋਕਰ ਦਾ ਜਿਹੜਾ ਵੀ ਏਜੰਟ ਹੈਗਾ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ, ਉਹਨੂੰ ਕਹੋ ਵੀ ਤੁਹਾਡਾ ਕਾਰਪੋਰੇਟ ਨੰਬਰ ਕੀ ਹੈਗਾ, ਕਾਰਪੋਰੇਟ ਐਕਸਟੈਂਸ਼ਨ ਕੀ ਹੈਗੀ ਆ, ਠੀਕ ਆ, ਉਸ ਕਾਰਪੋਰੇਟ ਨੰਬਰ ਨੂੰ ਜ਼ਰੂਰੀ ਚੈੱਕ ਕਰੋ। ਦੂਸਰੀ ਗੱਲ ਅੱਗੇ ਹੋਰ ਕਿ ਜਦੋਂ ਤੁਸੀਂ ਕੋਈ ਵੀ ਲੋਡ ਬੁੱਕ ਕਰਦੇ ਹੈਗੇ ਆ, ਮੇਕ ਸ਼ੋਰ ਕਿ ਜਿਹੜੀ ਲੋਡ ਕਨਫਰਮੇਸ਼ਨ ਦੇ ਨਾਲ ਈਮੇਲ ਹੈਗੀ ਜੁੜੀ, ਉਹਦੇ ਤੇ ਬਹੁਤ ਜ਼ਿਆਦਾ ਧਿਆਨ ਦਿਓ, ਕਿਉਂਕਿ ਸਾਰਾ ਫਰਾਡ ਈਮੇਲ ਦੇ ਨਾਲ ਹੁੰਦਾ। ਹੋਰ ਜਿਹੜੀ ਇੱਕ ਵੱਡੀ ਚੀਜ਼ ਹੈਗੀ ਆ ਕਿ ਜਦੋਂ ਤੁਸੀਂ ਇੱਕ ਵੱਡਾ ਸਟੈਪ ਤੁਸੀਂ ਕੀ ਕਰ ਸਕਦੇ ਆ ਕਿ ਤੁਸੀਂ ਆਪਣਾ ਟਰੱਕ ਪੋਸਟ ਨਾ ਕਰੋ ਅੱਜ ਦੀ ਤਰੀਕ ਦੇ ਵਿੱਚ। ਪਲੀਜ਼ ਥੋੜਾ ਤੁਹਾਨੂੰ ਜ਼ਿਆਦਾ ਕੰਮ ਕਰਨਾ ਪਊਗਾ, ਕਾਲਾਂ ਕੁੜੀਆਂ ਜ਼ਿਆਦੀਆਂ ਲੈਣੀਆਂ ਪੈਣਗੀਆਂ, ਜ਼ਿਆਦੀਆਂ ਕਰਨੀਆਂ ਪੈਣਗੀਆਂ ਬ੍ਰੋਕਰ ਨੂੰ ਲੋਡ ਲੱਭਣ ਲਈ, ਪਰ ਟਰੱਕ ਪੋਸਟ ਨਾ ਕਰੋ। ਜਦੋਂ ਤੁਸੀਂ ਟਰੱਕ ਪੋਸਟ ਕਰਦੇ ਆ, ਆਪਾਂ ਆਪਣੀ ਸੌਖ ਨੂੰ ਟਰੱਕ ਪੋਸਟ ਕਰਦੇ ਹਾਂ ਕਿ ਚਲੋ ਬ੍ਰੋਕਰ ਜੇ ਕੋਈ ਲੋਡ ਅਵੇਲੇਬਲ ਹੋਊਗਾ ਟਰੱਕ ਦੇਖ ਕੇ ਮੇਰੀ ਕਾਲ ਕਰ ਦੂਗਾ, ਪਰ ਉਹ ਜਿਹੜਾ ਐਕਚੁਅਲ ਬ੍ਰੋਕਰ ਆ ਅੱਜ ਦੀ ਤਰੀਕ ਜਦੋਂ ਕੋਈ ਲੋਡ ਹੈ ਨਹੀਂ ਗੇ, ਇੰਨੇ ਜ਼ਿਆਦਾ ਲੋਡ ਨਹੀਂ ਹੈਗੇ, ਸੋ ਅੱਜ ਦੀ ਤਰੀਕ ਦੇ ਵਿੱਚ ਲੋਡ ਬ੍ਰੋਕਰ ਜਿਹੜਾ ਉਹ ਘੱਟ ਕਾਲ ਕਰਦਾ ਆ। ਤੁਹਾਨੂੰ ਸਕੈਮਰ ਨੇ ਜ਼ਿਆਦਾ ਕਾਲ ਆਉਣੀ ਹੈ, ਤੁਹਾਨੂੰ ਸਕੈਮਰ ਨੇ ਜ਼ਿਆਦਾ ਤੁਹਾਨੂੰ ਪਿਕ ਕਰਨਾ, ਕਿਉਂਕਿ ਉਹਨੂੰ ਪਤਾ ਤੁਸੀਂ ਡੈਸਪਰੇਟ ਆ, ਤੁਹਾਡਾ ਟਰੱਕ ਉੱਥੇ ਪੋਸਟ ਕੀਤਾ ਹੋਇਆ। ਸੋ ਜੇ ਤੁਸੀਂ ਟਰੱਕ ਪੋਸਟ ਨਹੀਂ ਕਰਦੇ ਦੈਨ ਤੁਹਾਨੂੰ ਥੋੜਾ ਐਕਸਟਰਾ ਕੰਮ ਕਰਨਾ ਪੈਣਾ, ਤੁਹਾਨੂੰ ਲੋਡ ਦੇਖ ਕੇ ਧਿਆਨ ਦੇ ਨਾਲ ਅਸਲੀ ਬ੍ਰੋਕਰ ਨੂੰ ਤੁਸੀਂ ਦੇਖੋਗੇ, ਜਾਂਚੋਗੇ, ਫਿਰ ਉਹਨੂੰ ਕਾਲ ਕਰੋਗੇ। ਸੋ ਇਸ ਕਰਕੇ ਸਾਰਿਆਂ ਨਾਲੋਂ ਵੱਡੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਐਕਸਟਰਾ ਸਟੈਪ ਕਰੋ। ਆਪਣੀ ਜਿਹੜੀ ਤੁਹਾਡੀ
ਸੇਫ ਜਿੰਨਾ ਤੁਸੀਂ ਸਕੋਰ ਚੈੱਕ ਕਰਦੇ ਹੈਗੇ, ਚਾਹੇ ਤੁਹਾਡਾ ਉਹ ਫੈਕਟਰਿੰਗ ਕੰਪਨੀ ਹੈਗੀ ਜਾਂ ਕੋਈ ਵੀ ਹੋਰ ਰਿਸੋਰਸ ਹੈ ਜਿੱਥੇ ਤੁਸੀਂ ਸਕੋਰ ਚੈੱਕ ਕਰਦੇ ਆ ਜਾਂ ਉਹਨਾਂ ਦਾ ਰੇਟਿੰਗ ਚੈੱਕ ਕਰਦੇ ਆ, ਉਹ ਜ਼ਰੂਰ ਚੈੱਕ ਕਰੋ। ਅੱਜ ਦੀ ਤਰੀਕ ਦੇ ਵਿੱਚ ਜਿਹੜੀ ਫੈਕਟਰਿੰਗ ਕੰਪਨੀਆਂ ਦੀ ਰੇਟਿੰਗ ਹੈਗੀ, ਉਹਨਾਂ ਤੋਂ ਗਾਂਹ ਵੱਧ ਕੇ ਵੀ 2 ਸਟੈਪ ਕਰੋ ਕਿ ਜਿਹੜੀ ਕੰਪਨੀ ਦਾ ਗੂਗਲ ਕਰਕੇ 800 ਨੰਬਰ ਹੈਗਾ ਜਾਂ ਉਹਨਾਂ ਦਾ ਲੱਭ ਕੇ ਉੱਥੇ ਡਾਇਰੈਕਟਲੀ ਕਾਲ ਕਰੋ। ਸੋ ਤੁਹਾਨੂੰ ਐਕਸਟਰਾ ਸਟੈਪ ਕਰਨੇ ਪੈਣੇ ਆ। ਜੇ ਤੁਹਾਨੂੰ ਲੋਡ ਬੜੀ ਜਲਦੀ ਹਾਈ ਰੇਟ ਦਾ 1 ਸੈਕਿੰਡ ਦੇ ਵਿੱਚ ਸਾਰਾ ਕੁਝ ਆਈ ਜਾ ਰਿਹਾ ਨਾ, ਇਟ ਮੀਨਸ ਕਿ ਕੁਛ ਨਾ ਕੁਛ ਗਲਤ ਹੈ। ਗੜਬੜ ਆ। ਜਦੋਂ ਤੁਸੀਂ ਹੁਣ ਦੇਖੋ ਹਰਜੋਤ ਜੀ, ਆਪਾਂ ਨੂੰ ਹੁਣ ਪਤਾ ਨਹੀਂ ਹੈ, ਜਦੋਂ ਹੁਣ ਤੁਸੀਂ ਟਰੱਕ ਪੋਸਟ ਕਰਨ ਦੀ ਗੱਲ ਕਹਿੰਦੇ, ਜੇ ਤੁਸੀਂ ਇੱਕ ਲੇਮੈਨ ਨਾਈਵ ਬੰਦੇ ਨੂੰ ਸਮਝਾਉਣਾ ਹੋਵੇ ਕੀ ਇਹਦਾ ਮਤਲਬ, ਕਿ ਜਿਹੜੇ ਲੋਡ ਬੋਰਡ ਉਹਦੇ ਤੇ ਪੋਸਟ ਕਰਨਾ ਹੁੰਦਾ, ਕੀ ਮਤਲਬ ਹੁੰਦਾ ਟਰੱਕ ਪੋਸਟ ਕਰਨ ਦਾ? ਜੀ, ਜਿਹੜੇ ਆਪਾਂ ਟਰੱਕ ਪੋਸਟ ਕਰਨ ਦਾ ਮਤਲਬ ਹੁੰਦਾ ਕਿ ਆਪਾਂ ਮੰਨ ਲਓ ਕਿ ਫ੍ਰਿਜ਼ਨੋ ਤੋਂ ਲੋਡ ਲੈ ਕੇ ਆਪਾਂ ਡੈਲਸ ਗਏ ਆ, ਠੀਕ ਹੈ ਨਾ, ਤੇ ਅੱਜ ਤੋਂ ਤੁਰੇ ਆ ਤੇ ਆਪਾਂ ਨੂੰ ਪਤਾ ਵੀ ਆਪਾਂ ਪਰਸੋਂ ਟਰੱਕ ਆਪਣਾ ਖਾਲੀ ਹੋਣਾ ਉੱਥੇ, ਠੀਕ ਆ। ਆਪਾਂ ਪਰਸੋਂ ਦੀ ਡੇਟ ਦੇ ਉੱਤੇ ਪਹਿਲਾਂ ਟਰੱਕ ਪੋਸਟ ਕਰ ਦਿੰਦੇ ਆ ਕਿ ਉੱਥੇ ਕੋਈ ਨਾ ਕੋਈ ਬ੍ਰੋਕਰ ਵਧੀਆ ਲੋਡ ਲੱਗੋ, ਕੋਈ ਨਾ ਕੋਈ ਮੈਨੂੰ ਕਾਲ ਕਰ ਲੂਗਾ, ਤਾਂ ਕਿ ਮੈਨੂੰ ਫੋਨ ਚੁੱਕ ਕੇ 4 ਕਾਲਾਂ ਨਾ ਕਰਨੀਆਂ ਪੈਣ, ਮੈਨੂੰ ਅਗਲਾ ਆਪੇ ਕਾਲ ਕਰ ਲੂਗਾ। ਹੁਣ ਉਹ ਜਿਹੜਾ ਤੁਹਾਡਾ ਟਰੱਕ ਪੋਸਟ ਕੀਤਾ ਲੋਡ ਬੋਰਡ ਦੇ ਉੱਤੇ ਕਿ ਮੈਂ ਫਲਾਨੀ ਤਰੀਕ ਨੂੰ ਇੰਨੇ ਵਜੇ ਡੈਲਸ ਦੇ ਵਿੱਚ ਫ੍ਰੀ ਹੋ ਜਾਣਾ, ਠੀਕ ਆ, ਉਹ ਤੁਹਾਡੀ ਡੈਸਪਰੇਸ਼ਨ ਸ਼ੋ ਕਰਦਾ ਆ ਕਿ ਤੁਸੀਂ ਡੈਸਪਰੇਟ ਹੈਗੀ ਕਿ ਇਸ ਤਰੀਕ ਨੂੰ ਮੈਨੂੰ ਲੋਡ ਜਲਦੀ ਮਿਲ ਜਾਵੇ, ਠੀਕ ਹੈ ਨਾ। ਸੋ ਉਹ ਤੁਹਾਡਾ ਇੱਕ ਰੈੱਡ ਫਲੈਗ ਹੈਗਾ ਸਕੈਮਰ ਦੇ ਤੁਹਾਡੇ ਲਈ, ਔਰ ਸਕੈਮਰ ਦੇ ਲਈ ਉਹ ਇੱਕ ਬਹੁਤ ਆਪਰਚੁਨਿਟੀ ਹੈਗੀ ਵਧੀਆ ਕਿ ਜਿੱਥੇ ਟਰੱਕ ਜਿਹੜਾ ਅਹੈਡ ਆਫ ਟਾਈਮ ਪੋਸਟ ਕੀਤਾ ਗਿਆ ਹੈ, ਠੀਕ ਆ। ਔਰ ਇਹ ਜਿਹੜਾ ਟਰੱਕ ਪੋਸਟ ਕਰਨਾ ਨਾ, ਇਹਦੇ ਨਾਲ ਇੱਕ ਹੋਰ ਚੀਜ਼ ਹੁੰਦੀ ਆ ਕਿ ਜਿਹੜੇ ਲੋਡ ਬੋਰਡ ਆ ਉਹ ਐਨਾਲਾਈਜ਼ ਕਰਕੇ ਤੇ ਬ੍ਰੋਕਰ ਨੂੰ ਦੱਸਦੇ ਆ ਕਿ ਇੱਥੇ ਟਰੱਕ ਕਪੈਸਿਟੀ ਜ਼ਿਆਦੀ ਆ, ਟਰੱਕ ਪ੍ਰਾਈਸ ਘਟਾ ਦਿਓ, ਟਰੱਕ ਜ਼ਿਆਦੀ ਆ, ਪ੍ਰਾਈਸ ਘਟਾ ਦਿਓ। ਸੋ ਇਹ ਵੀ ਟਰੱਕ ਪੋਸਟ ਕਰਨਾ ਜਿਹੜਾ, ਜੇ ਤੁਸੀਂ ਇਸ ਸਿਸਟਮ ਨੂੰ ਡੌਜ ਕਰਨਾ ਚਾਹੁੰਦੇ ਆ ਜਿੱਥੇ ਕਿ ਕੰਪਿਊਟਰ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਮ ਕਰਕੇ ਤੇ ਤੁਹਾਡੇ ਲੋਡਾਂ ਦੇ ਰੇਟ ਘਟਾਉਂਦੀ ਆ, ਉੱਥੇ ਟਰੱਕ ਪੋਸਟ ਨਾ ਕਰੋ। ਆਪਣਾ 4 ਹੋਰ ਲਓ, ਫੋਨ ਕਾਲ ਕਰੋ, ਲੋਕਾਂ ਨੂੰ ਕਾਲ ਕਰਕੇ ਲੋਡ ਲੈਣ ਦੀ ਕੋਸ਼ਿਸ਼ ਕਰੋ, ਜਿੱਥੇ ਕਿ ਬ੍ਰੋਕਰ ਨੂੰ ਇਹ ਪਤਾ ਨਾ ਲੱਗੇ ਵੀ ਇੱਥੇ ਟਰੱਕ ਹੈ ਕਿੰਨੇ ਆ, ਕਿੰਨੇ ਅਵੇਲੇਬਿਲਿਟੀ ਕੀ ਆ। ਤੁਸੀਂ ਦੇਖੋ ਇੱਕ ਇਹ ਬੜਾ ਜ਼ਬਰਦਸਤ ਜਿਹੜੀ ਚੀਜ਼ ਕ੍ਰੀਏਟ ਕੀਤੀ ਗਈ ਸੀ, ਅਸੀਂ ਆਪਣੇ ਸੁੱਖ ਨੂੰ ਆਪਣੀਆਂ 4 ਕਾਲਾਂ ਘੱਟ ਕਰਨ ਦੇ ਮਕਸਦ ਦੇ ਨਾਲ ਅਸੀਂ ਟਰੱਕ ਪੋਸਟ ਕਰ ਦਿੰਦੇ ਹਾਂ, ਔਰ ਅਸੀਂ ਵੀ ਕਰਦੇ ਰਹੇ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਕਰਦੇ, ਅਸੀਂ ਵੀ ਕਰਦੇ ਰਹੇ, ਠੀਕ ਆ, ਹੁੰਦਾ ਹੈ। ਪਰ ਉਹ ਡੈਸਪਰੇਸ਼ਨ ਦੇ ਵਿੱਚ ਕਰੋ ਕਿ ਜਦੋਂ ਬਹੁਤ ਡੈਸਪਰੇਟ ਹੋ ਚੁੱਕੇ ਆ ਤੁਸੀਂ, ਉਹ ਪਰ ਬਿਲਕੁਲ ਜਿਹੜਾ ਆ ਈਜ਼ ਦੇ ਤੌਰ ਤੇ ਨਾ ਕਰੋ ਵੀ ਸੁਖਾਲਾ ਹੋ ਗਿਆ, ਚੱਲ ਆਪੇ ਬ੍ਰੋਕਰ ਕਾਲ ਕਰ ਲੂਗਾ, ਆਪੇ ਲੋਡ ਆ ਜਾਊਗਾ। ਹੁਣ ਕਈ ਜਿਹੜੀਆਂ ਹੈਗੇ ਆਪਣੇ ਘਰੋਂ ਜਿਨ੍ਹਾਂ ਦੇ ਡਿਸਪੈਚ ਵਗੈਰਾ ਹੁੰਦੀ ਆ ਜਾਂ ਉਹ ਕਰਦੇ ਹੈਗੇ ਆ, ਉਹਨਾਂ ਦੇ ਵਿੱਚ ਹੁੰਦਾ ਵੀ ਚੱਲ ਕੋਈ ਗੱਲ ਨਹੀਂ ਯਾਰ, ਲੋਡ ਟਰੱਕ ਪੋਸਟ ਕਰ ਦਿਓ, ਕੋਈ ਗੱਲ ਨਹੀਂ, ਉਹਨਾਂ 'ਚ ਤਾਂ ਕੋਈ ਨਾ ਕੋਈ ਕਾਲ ਆ ਹੀ ਜਾਂਦੀ। ਜੀ ਜੀ।